अस्सलाम वालेकुम नाजरीन, भुलेखा टीवी ਦੇ ਨਾਲ ਮੈਂ ਆ ਤੁਹਾਡਾ ਆਜ਼ਮ ਤੌਕੀਰ। ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਕੁਝ ਮਸਖਰਿਆਂ ਤੇ ਗੱਲ ਕੀਤੀ। ਬਹੁਤ ਸਾਰੇ ਲੋਕਾਂ ਨੂੰ ਉਹ ਮੇਰੀ ਗੱਲ ਪਸੰਦ ਵੀ ਆਈ, ਕੁਝ ਜ਼ਾਹਿਰ ਹੈ ਜਿਹੜੇ ਉਸ ਤਬਕੇ ਦੇ ਲੋਕ ਨੇ ਉਹਨਾਂ ਨੂੰ ਨਹੀਂ ਵੀ ਗੱਲ ਪਸੰਦ ਆਉਂਦੀ। ਅੱਜ ਫਿਰ ਦੋ ਤਿੰਨ ਮਸਖਰੇ ਜਿਹੜੇ ਨੇ ਉਹ ਮੇਰੇ ਹੱਥ ਆ ਗਏ ਨੇ ਤੇ ਉਹਨਾਂ ਦੇ ਬਾਰੇ ਮੈਂ ਗੱਲ ਕਰਾਂਗਾ। ਮੈਂ ਉਸ ਦਿਨ ਦੱਸਿਆ ਸੀ ਕਿ ਹਰ ਸ਼ੋਬੇ ਦੇ ਵਿੱਚ ਕੋਈ ਨਾ ਕੋਈ ਮਸਖਰਾ ਜਿਹੜਾ ਹੈ ਵੇ ਉਹ ਜ਼ਰੂਰ ਬੈਠਾ ਹੈ, ਬਰਾਜਮਾਨ ਹੈ। ਮੁਖਤਲਿਫ ਸੀਟਾਂ ਦੇ ਉੱਤੇ ਬਰਾਜਮਾਨ ਨੇ ਮਸਖਰੇ, ਜਿਵੇਂ ਕਿ ਮੈਂ ਉਦੋਂ ਦੱਸਿਆ ਸੀ ਕਿ ਅਦਬੀ ਮਸਖਰੇ ਵੀ ਨੇ, ਮਜ਼ਹਬੀ ਮਸਖਰੇ ਵੀ ਨੇ, ਸਿਆਸੀ ਮਸਖਰੇ ਵੀ ਨੇ। ਹਰ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਮਸਖਰੇ ਮੌਜੂਦ ਨੇ। ਅੱਜ ਜਿਹੜੇ ਮਸਖਰਿਆਂ ਦੀ ਮੈਂ ਗੱਲ ਕਰਨਾ ਚਾਹ ਰਿਹਾ ਵਾਂ, ਜਿਹੜੀ ਤੁਹਾਡੇ ਨਾਲ ਮੈਂ ਸਟੋਰੀ ਸ਼ੇਅਰ ਕਰਨਾ ਚਾਹ ਰਿਹਾ ਵਾਂ, ਉਹ ਇੱਕ ਤਾਂ ਹੈਗੀ ਹੈ ਮੈਡੀਕਲ ਮਸਖਰਾ ਇੱਕ ਉਹਦੀ, ਔਰ ਉਸ ਤੋਂ ਬਾਅਦ ਦੋ ਪੀਰ ਨੇ ਉਹਨਾਂ ਦੀ ਗੱਲ ਕਰਾਂਗਾ। ਪਹਿਲਾ ਮਸਖਰਾ ਜਿਹਦੀ ਮੈਂ ਗੱਲ ਕਰਨਾ ਚਾਹ ਰਿਹਾ ਵਾਂ, ਮੈਂ ਉਹਨੂੰ ਮਸਖਰਾ ਇਸ ਤੋਂ ਕਹਾਂਗਾ ਕਿ ਉਹਦੇ 'ਤੇ ਜਿਹੜਾ ਇਲਜ਼ਾਮ ਲੱਗਾ ਹੈ ਉਹ ਬੜਾ ਭਿਆਨਕ ਔਰ ਬੜਾ ਵੱਡਾ ਵੇ। ਨਾਜ਼ਰੀਨ, ਪੂਰੀ ਦੁਨੀਆ ਦੇ ਉੱਤੇ ਡਾਕਟਰ ਜਿਹੜਾ ਹੁੰਦਾ ਵੇ ਉਹਨੂੰ ਹਮੇਸ਼ਾ ਲੋਕ ਮਸੀਹਾ ਦੇ ਰੂਪ ਵਿੱਚ ਵੇਖਦੇ ਨੇ। ਲੋਕ ਸਮਝਦੇ ਨੇ ਕਿ ਬਿਮਾਰ ਹੋਣਾ ਹੈ ਤੇ ਡਾਕਟਰ ਕੋਲੋਂ ਜਾ ਕੇ ਸ਼ਿਫਾ ਮਿਲਦੀ ਹੈ। ਸ਼ਿਫਾ ਤੇ ਅੱਲਾਹ ਤਾਲਾ ਨੇ ਦੇਣੀ ਹੁੰਦੀ ਹੈ, ਲੇਕਿਨ ਵਸੀਲਾ ਜਿਹੜਾ ਹੈਗਾ ਉਹ ਡਾਕਟਰ ਬਣਦਾ ਵੇ। ਸੋ ਡਾਕਟਰ ਦੇ ਉੱਤੇ ਬਹੁਤ ਜ਼ਿਆਦਾ ਇਤਮਾਦ ਵੀ ਕੀਤਾ ਜਾਂਦਾ ਹੈ। ਲੋਕ ਆਪਣੀਆਂ ਧੀਆਂ ਭੈਣਾਂ ਬੇਟੀਆਂ ਨੂੰ ਬਿਲਾ ਝਿਜਕ ਡਾਕਟਰ ਕੋਲ ਲੈ ਕੇ ਜਾਂਦੇ ਨੇ। ਜ਼ਾਰੀ ਬਾਤ ਹੈ ਉਹਨੇ ਚੈੱਕਅਪ ਕਰਨਾ ਹੈ, ਉਸ ਤੋਂ ਬਾਅਦ ਉਹਨੇ ਮੈਡੀਸਨ ਦੇਣੀ ਹੈ, ਉਹਨੇ ਇੰਜੈਕਸ਼ਨ ਲਾਣਾ ਹੈ, ਉਹਨੇ ਟੈਸਟ ਵੀ ਕਰਨੇ ਨੇ। ਅਤੇ ਲੋਕ ਬੜੇ ਇਤਮਾਦ ਨਾਲ ਬਾਹਰ ਬੈਠ ਕੇ ਆਪਣੀ ਮਾਂ ਭੈਣ ਅਤੇ ਬੇਟੀ ਨੂੰ ਚੁੱਪ ਕਰਕੇ ਡਾਕਟਰ ਨੂੰ ਕਹਿੰਦੇ ਨੇ ਕਿ ਇਹਦਾ ਚੈੱਕਅਪ ਕਰੋ, ਇਸ ਵਾਸਤੇ ਕਿ ਉਹਨਾਂ ਨੂੰ ਪੂਰਾ ਇਤਮਾਦ ਹੁੰਦਾ ਵੇ। ਲੇਕਿਨ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਅੱਛੇ ਔਰ ਬੁਰੇ ਲੋਕ ਮੌਜੂਦ ਨੇ। ਸਾਰੀ ਦੁਨੀਆ ਬਰਾਬਰ ਨਹੀਂ ਹੋ ਸਕਦੀ, ਜਿਵੇਂ ਕਹਿੰਦੇ ਨੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੋ ਸਕਦੀਆਂ, ਇਵੇਂ ਹੀ ਹਰ ਸ਼ੋਬੇ ਦੇ ਵਿੱਚ ਅੱਛੇ ਔਰ ਬੁਰੇ ਲੋਕ ਮੌਜੂਦ ਨੇ। ਲੇਕਿਨ ਹੁੰਦਾ ਕੀ ਹੈ ਕਿ ਜਿਵੇਂ ਕਹਿੰਦੇ ਨੇ ਨਾ ਜੀ ਕਿ ਇੱਕ ਮੱਛੀ ਪੂਰੇ ਜਲ ਨੂੰ ਗੰਦਿਆਂ ਕਰ ਦਿੰਦੀ ਹੈ। ਇੱਕ ਜਗ੍ਹਾ ਤੋਂ ਬੰਦਾ ਡੰਗਿਆ ਜਾਵੇ ਨਾ ਤੇ ਉਹਨੂੰ ਹਰ ਜਗ੍ਹਾ ਤੋਂ ਉਹ ਖੌਫ ਜਿਹਾ ਇੱਕ ਮਹਿਸੂਸ ਹੁੰਦਾ ਵੇ। ਵਾਕਿਆ ਕੀ ਹੈ ਜੀ, ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਮੀਆਂ ਚੰਨੂ ਦੀ। ਮੀਆਂ ਚੰਨੂ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਹੈ ਜਿਹਦਾ ਮਾਲਕ ਹੈ ਡਾਕਟਰ ਰਫੀਕ ਗੁੱਜਰ, ਔਰ ਉਹ ਡਾਕਟਰ ਉੱਥੇ ਉਹ ਪ੍ਰੈਕਟਿਸ ਕਰਦਾ ਵੇ। ਉਹਨੇ ਨਾਲ ਹੋਰ ਲੇਡੀ ਡਾਕਟਰਸ ਵੀ ਰੱਖੀ ਹੋਈਆਂ ਨੇ। ਮਸ਼ਹੂਰ ਹਸਪਤਾਲ ਹੈ ਉੱਥੇ ਦਾ, ਔਰ ਇਹ ਮਸ਼ਹੂਰ ਡਾਕਟਰ ਹੈ ਉੱਥੋਂ ਦਾ ਡਾਕਟਰ ਰਫੀਕ ਗੁੱਜਰ। ਇਜਾਜ਼ ਗਨੀ ਨਾਮੀ ਬੰਦਾ ਇੱਕ ਆਪਣੀ ਬੀਵੀ ਦੇ ਟੈਸਟ ਕਰਾਉਣ ਵਾਸਤੇ ਡਾਕਟਰ ਰਫੀਕ ਕੋਲ ਜਾਂਦਾ ਹੈ ਕਿ ਮੇਰੀ ਬੀਵੀ ਦੇ ਇਹ ਟੈਸਟ ਹੋਣ ਵਾਲੇ ਨੇ, ਇਹ ਟੈਸਟ ਕਰ ਲਿਓ। ਖੈਰ ਆਪ ਉਹ ਬਾਹਰ ਬੈਠ ਜਾਂਦਾ ਵੇ, ਹਸਬੀ ਰਿਵਾਇਤ ਜਿਵੇਂ ਹੁੰਦਾ ਵੇ ਅਮੂਮਨ। ਤੋ ਉਹ ਬੀਵੀ ਜਿਹੜੀ ਉਹਦੀ ਅੰਦਰ ਚਲੀ ਜਾਂਦੀ ਹੈ। ਉੱਥੇ ਮਸ਼ੀਨਾਂ ਰਾਹੀਂ ਲੇਡੀ ਡਾਕਟਰ ਵੀ ਮੌਜੂਦ ਨੇ, ਹੁੰਦਾ ਚੈੱਕਅਪ ਵਗੈਰਾ ਸ਼ੁਰੂ ਹੋ ਜਾਂਦਾ, ਹੁੰਦੇ ਟੈਸਟ ਸ਼ੁਰੂ ਹੋ ਜਾਂਦੇ ਨੇ। ਇੱਕ ਮਰਹਲਾ ਐਸਾ ਆਉਂਦਾ ਹੈ ਕਿ ਡਾਕਟਰ ਰਫੀਕ ਗੁੱਜਰ ਸਾਹਿਬ ਲੇਡੀ ਡਾਕਟਰ ਜਿਹੜੀਆਂ ਨੇ ਉਹਨਾਂ ਨੂੰ ਕਹਿੰਦਾ ਹੈ ਕਿ ਇਹ ਮਸ਼ੀਨਾਂ ਹਟਾਓ, ਇਹਦਾ ਚੈੱਕਅਪ ਮੈਂ ਆਪ ਕਰਨਾ ਵਾ, ਮੈਂ ਵੇਖਣਾ ਵਾ। ਔਰ ਡਾਕਟਰ ਰਫੀਕ ਗੁੱਜਰ ਨੇ ਮੁਬੈਨਾ ਤੌਰ 'ਤੇ ਇੱਕ ਨਵਾਂ ਟੈਸਟ ਇਜਾਦ ਕਰ ਲਿਆ। ਯਾਨੀ ਟੈਸਟ ਕਰਨ ਦਾ ਤਰੀਕਾ ਜਿਹੜਾ ਹੈਗਾ ਉਹ ਬਿਲਕੁਲ ਜਿੱਦਤ ਨਾਲ ਭਰਿਆ ਹੋਇਆ। ਔਰ ਦੁਨੀਆ ਉੱਤੇ ਗਾਲਬਨ ਪਹਿਲੀ ਵਾਰੀ ਇੰਜ ਹੋਇਆ ਕਿ ਇੰਜ ਦਾ ਵੀ ਕੋਈ ਟੈਸਟ ਹੁੰਦਾ ਹੈ ਜਿਹੜਾ ਜ਼ੁਬਾਨ ਨਾਲ ਕੀਤਾ ਜਾਂਦਾ ਵੇ। ਅੱਛਾ, ਇਹ ਟੈਸਟ ਇਸ ਹਵਾਲੇ ਮਰੀਜ਼ਾਂ ਦੇ ਹਵਾਲੇ ਨਾਲ ਤਾਂ ਨਹੀਂ, ਇੱਕ ਹਵਾਲੇ ਨਾਲ ਤਾਂ ਖੈਰ ਇਹ ਬੜਾ ਪੁਰਾਣਾ ਤਰੀਕਾ ਹੈ। ਔਰ ਇਹ ਵੇ ਕਿ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਅਤੇ ਟਾਰਚ ਜਿਹੜੀ ਬੈਟਰੀ ਜਿਹਨੂੰ ਅਸੀਂ ਕਹਿੰਦੇ ਸਾਂ ਪਿੰਡਾਂ ਵਾਲੇ, ਔਰ ਟਾਰਚ ਵੀ ਉਹਨੂੰ ਕਿਹਾ ਜਾਂਦਾ ਹੈਗਾ, ਉਹਦੇ ਸੈੱਲ ਜਦੋਂ ਮੁੱਕਣ 'ਤੇ ਆ ਜਾਂਦੇ ਸਨ ਤਾਂ ਉਹ ਘੱਟ ਬਣਨਾ ਸ਼ੁਰੂ ਹੋ ਜਾਂਦੀ ਸੀ ਜਾਂ ਨਹੀਂ ਸੀ ਬਣਦੀ। ਫਿਰ ਉਹਦੇ ਸੈੱਲ ਬਾਹਰ ਕੱਢਣੇ, ਉਹਨਾਂ ਨੂੰ ਜ਼ੁਬਾਨ ਨਾਲ ਸੈੱਲ ਨੂੰ ਲਾ ਕੇ ਚੈੱਕ ਕਰਨਾ ਕਿ ਇਹਦੇ ਵਿੱਚ ਕੋਈ ਕਰੰਟ ਹੈ ਜਾਂ ਨਹੀਂ ਹੈ। ਇਵੇਂ ਹੀ ਘੜੀ ਦਾ ਸੈੱਲ ਉਹ ਵੀ ਜਦੋਂ ਮੁੱਕ ਜਾਂਦਾ ਸੀ ਉਹਨੂੰ ਵੀ ਜ਼ੁਬਾਨ ਨਾਲ ਲਾ ਕੇ ਚੈੱਕ ਕਰੀਦਾ ਸੀ। ਟੇਪਾਂ ਦਾ ਰੇਡੀਓ ਦਾ ਜ਼ਮਾਨਾ ਸੀ ਔਰ ਉਦੋਂ ਸੈੱਲਾਂ 'ਤੇ ਹਰ ਚੀਜ਼ ਚੱਲਦੀ ਹੁੰਦੀ ਸੀ, ਸੋ ਉਹਨੂੰ ਚੈੱਕ ਕਰੀਦਾ ਹੁੰਦਾ ਸੀ। ਇਹ ਤਾਂ ਸੀ ਜ਼ੁਬਾਨ ਨਾਲ ਚੈੱਕ ਕਰਨ ਦਾ ਇੱਕ ਜ਼ਰੀਆ, ਸੈੱਲਾਂ ਨੂੰ ਚੈੱਕ ਕਰਨ ਦਾ। ਲੇਕਿਨ ਮੌਜੂਦਾ ਵੀਡੀਓ ਦੇ ਵਿੱਚ ਜੋ ਕੋਈ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਉਹ ਬਿਲਕੁਲ ਅਜੀਬੋ ਗਰੀਬ ਹੈ। ਉਹ ਇਹ ਵੇ ਕਿ ਡਾਕਟਰ ਰਫੀਕ ਗੁੱਜਰ ਸਾਹਿਬ ਮਸ਼ੀਨਾਂ ਹਟਾ ਦਿੰਦੇ ਨੇ ਅਤੇ ਉਹ ਖਾਤੂਨ ਜਿਹੜੀ ਹੈ ਉਹਨੂੰ ਕਹਿੰਦੇ ਨੇ ਕਿ ਆਪਣੀ ਜ਼ੁਬਾਨ ਬਾਹਰ ਕੱਢ। ਉਹਨੇ ਕਿਹਾ ਠੀਕ ਹੈ, ਜ਼ਾਰੀ ਬਾਤ ਹੈ, ਕੋਈ ਚੈੱਕਅਪ ਕਰਨਾ ਚਾਹ ਰਹੇ ਨੇ, ਜ਼ੁਬਾਨ ਚੈੱਕ ਕੀਤੀ ਜਾਂਦੀ, ਡਾਕਟਰ ਕਰਦੇ ਨੇ ਚੈੱਕ। ਅੱਛਾ, ਜਦੋਂ ਉਹਨੇ ਜ਼ੁਬਾਨ ਬਾਹਰ ਕੱਢੀ ਹੈ ਤਾਂ ਡਾਕਟਰ ਸਾਹਿਬ ਜਿਹੜੇ ਕਿ ਵਡੇਰੀ ਉਮਰ ਦੇ ਨੇ, ਯੰਗ ਨਹੀਂ ਵਡੇਰੀ ਉਮਰ ਦਾ ਬੰਦਾ ਹੈ, ਚਿੱਟੇ ਵਾਲ ਨੇ, ਚਿੱਟੀ ਦਾੜੀ ਹੋ ਚੁੱਕੀ ਹੈ, ਚਿੱਟੀਆਂ ਮੁੱਛਾਂ ਨੇ, ਉਹਦੇ ਕਰੀਬ ਆਉਂਦੇ ਨੇ ਅਤੇ ਆਪਣੀ ਜ਼ੁਬਾਨ ਕੱਢ ਕੇ ਉਹਦੀ ਜ਼ੁਬਾਨ ਦੇ ਨਾਲ ਟੱਚ ਕਰਦੇ ਨੇ। ਬੜੀ ਖੌਫਨਾਕ ਜੀ ਗੱਲ ਹੈਗੀ ਹੈ। ਜਦੋਂ ਉਹ ਜ਼ੁਬਾਨ ਨਾਲ ਟੱਚ ਕਰਦੇ ਨੇ ਅਤੇ ਉਹ ਬੀਬੀ ਨੂੰ ਹੱਥ ਲਾਉਣ ਦੀ ਵੀ ਕੋਸ਼ਿਸ਼ ਕਰਦੇ ਨੇ, ਉਹ ਬੀਬੀ ਜਿਹੜੀ ਉਹ ਬਿਲਕੁਲ ਪਿੱਛੇ ਹਟ ਜਾਂਦੀ ਹੈ, ਉਹਨੂੰ ਧੱਕਾ ਮਾਰਦੀ ਹੈ ਅਤੇ ਬਾਹਰ ਆ ਜਾਂਦੀ ਹੈ। ਬਾਹਰ ਆ ਕੇ ਆਪਣੇ ਉਹ ਖਾਵੰਦ ਨੂੰ ਕਹਿੰਦੀ ਹੈ ਕਿ ਮੇਰੀ ਸਾਈਡ 'ਤੇ ਹੋ ਕੇ ਗੱਲ ਸੁਣ। ਉਹਨੇ ਕਿਹਾ ਖੈਰੀਅਤ ਤਾਂ ਹੈ? ਉਹਨੇ ਕਿਹਾ ਖੈਰੀਅਤ ਨਹੀਂ ਹੈ ਕਿ ਡਾਕਟਰ ਸਾਹਿਬ ਨੇ ਇਹ ਹਰਕਤ ਕੀਤੀ ਹੈ ਮੇਰੇ ਨਾਲ। ਉਹ ਬੰਦਾ ਆਗ ਬਗੋਲਾ ਹੋ ਜਾਂਦਾ ਕਿ ਯਾਰ ਇਹ ਕੀ ਹੋਇਆ। ਉਹ ਖੈਰ ਡਾਕਟਰ ਸਾਹਿਬ ਨੂੰ ਬਾਹਰ ਬੁਲਾਉਂਦਾ ਕਿ ਡਾਕਟਰ ਸਾਹਿਬ ਆਓ ਨਾ ਬਾਹਰ।
ਨਾਲ ਹੀ ਉਹ ਆਪਣਾ ਮੋਬਾਈਲ ਆਨ ਕਰ ਲੈਂਦਾ ਵੇ। ਮੋਬਾਈਲ ਆਨ ਕਰਕੇ ਉਹ ਡਾਕਟਰ ਸਾਹਿਬ ਨੂੰ ਪੁੱਛਦਾ ਕਿ ਡਾਕਟਰ ਸਾਹਿਬ ਤੁਸੀਂ ਇਹ ਕੀ ਵਾਰਦਾਤ ਕੀਤੀ ਹੈ? ਮੇਰੀ ਬੀਵੀ ਦੀ ਜ਼ੁਬਾਨ ਬਾਹਰ ਕਢਾ ਕੇ ਤੇ ਉਹਦੇ ਨਾਲ ਆਪਣੀ ਜ਼ੁਬਾਨ ਟੱਚ ਕਰਕੇ ਤੁਸੀਂ ਕਿਹੜਾ ਟੈਸਟ ਕਰਨਾ ਚਾਹ ਰਹੇ ਸੀ? ਇਹ ਕਿਹੜੀ ਸਾਇੰਸ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜ਼ੁਬਾਨ ਨਾਲ ਜ਼ੁਬਾਨ ਲਾ ਕੇ ਤੁਸੀਂ ਕੋਈ ਟੈਸਟ ਕਰਨਾ ਹੈ? ਹੁਣ ਡਾਕਟਰ ਸਾਹਿਬ ਅੱਗੇ ਕੋਲ ਖਲੋਤੇ ਨੇ, ਲੇਕਿਨ ਡਾਕਟਰ ਸਾਹਿਬ ਨੂੰ ਕੋਈ ਜਵਾਬ ਨਹੀਂ ਆ ਰਿਹਾ। ਔਰ ਡਾਕਟਰ ਸਾਹਿਬ ਨੇ ਮੋਬਾਈਲ ਹੱਥ 'ਚ ਫੜਿਆ ਹੈ, ਕਦੀ ਮੋਬਾਈਲ ਵੱਲ ਵੇਖਦੇ ਨੇ, ਕਦੀ ਜ਼ੇਰੇ ਲੱਭ ਬੁੜਬੜਾਉਂਦੇ ਨੇ, ਲੇਕਿਨ ਕੋਈ ਜਵਾਬ ਨਹੀਂ ਦੇ ਸਕਦੇ। ਉਹ ਬੰਦਾ ਜਿਹੜਾ ਹੈਗਾ ਉਹ ਸ਼ਦੀਦ ਗੁੱਸੇ 'ਚ ਗੁੱਸਾ ਬਣਦਾ ਵੀ ਸੀ। ਇੰਜ ਕਦੀ ਹੋਇਆ ਵੇ ਅੱਜ ਤੱਕ ਕਿ ਕਿਸੇ ਦੀ ਗੈਰਤ ਨੂੰ ਲਲਕਾਰਨ ਵਾਲੀ ਗੱਲ ਹੈ ਨਾ, ਸਿੱਧੀ ਸਿੱਧੀ। ਅੱਛਾ, ਉਹ ਬੰਦਾ ਜਿਹੜਾ ਗੁੱਸੇ 'ਚ ਆ ਕੇ ਕਹਿੰਦਾ ਡਾਕਟਰ ਸਾਹਿਬ ਜਾਂ ਮੈਨੂੰ ਇਹਦਾ ਜਵਾਬ ਦਿਓ ਜਾਂ ਘਰੋਂ ਆਪਣੀ ਬੀਵੀ ਜਾਂ ਆਪਣੀ ਬੇਟੀ ਨੂੰ ਬੁਲਾਓ, ਮੈਂ ਇਹਦਾ ਬਦਲਾ ਲੈ ਕੇ ਜਾਣਾ। ਤੁਸੀਂ ਮੇਰੀ ਬੀਵੀ ਨੂੰ ਟੱਚ ਕੀਤਾ ਹੈ, ਨਾਜ਼ੇਬਾ ਹਰਕਤ ਕੀਤੀ ਹੈ, ਜਾਂ ਅੱਜ ਤੁਸੀਂ ਨਹੀਂ ਜਾਂ ਮੈਂ ਨਹੀਂ, ਮੈਂ ਤੁਹਾਡੇ ਕੋਲ ਬਦਲਾ ਲੈਣਾ। ਖੈਰ ਡਾਕਟਰ ਸਾਹਿਬ ਨੂੰ ਕੋਈ ਗੱਲਬਾਤ ਨਹੀਂ ਆਉਂਦੀ। ਜਦੋਂ ਕੋਈ ਨਹੀਂ ਗੱਲਬਾਤ ਆਉਂਦੀ ਨਾਲ ਉਹ 15 'ਤੇ ਕਾਲ ਕਰ ਦਿੰਦਾ ਵੇ। 15 'ਤੇ ਕਾਲ ਕਰਦਾ, ਪੁਲਿਸ ਆ ਜਾਂਦੀ। ਉਹ ਪੁਲਿਸ ਨੂੰ ਦੱਸਦਾ ਜੀ ਇਹ ਵਕੂਆ ਹੋਇਆ ਮੇਰੀ ਬੀਵੀ ਨਾਲ। ਪੁਲਿਸ ਜਿਹੜੀ ਹੈ ਉਹ ਡਾਕਟਰ ਰਫੀਕ ਸਾਹਿਬ ਨੂੰ ਫੜਦੀ ਹੈ, ਲੈ ਕੇ ਥਾਣੇ ਚਲੀ ਜਾਂਦੀ ਹੈ। ਉਸ ਤੋਂ ਬਾਅਦ ਉਹਦੇ 'ਤੇ ਪਰਚਾ ਹੋ ਜਾਂਦਾ ਹੈ ਅਤੇ ਉਹ ਭਾਈ ਸਾਹਿਬ ਗ੍ਰਿਫਤਾਰ ਹੋ ਜਾਂਦੇ ਨੇ। ਹਕਾਇਕ ਕੀ ਨੇ ਇਹ ਤਾਂ ਰੱਬ ਹੀ ਬਿਹਤਰ ਜਾਣਦਾ ਹੈ ਵੇ। ਮਸਲਨ ਉਸ ਤੋਂ ਬਾਅਦ ਇੱਕ ਉਹਦੇ ਹਸਪਤਾਲ ਦੀ ਇੱਕ ਲੇਡੀ ਡਾਕਟਰ ਹੈ, ਨਰਸ ਹੈ ਇੱਕ, ਉਹਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਕਿ ਮੈਂ 18 ਸਾਲਾਂ ਤੋਂ ਇਸ ਹਸਪਤਾਲ 'ਚ ਕੰਮ ਕਰ ਰਹੀ ਹਾਂ, ਲਿਹਾਜ਼ਾ ਇੰਜ ਦਾ ਪਹਿਲੇ ਅੱਜ ਤੱਕ ਵਾਕਿਆ ਨਹੀਂ ਹੋਇਆ ਔਰ ਇਹ ਮੈਨੂੰ ਵਾਕਿਆ ਝੂਠਾ ਲੱਗਦਾ ਹੈ। ਇਹ ਸਰਾਸਰ ਇਲਜ਼ਾਮ ਹੈ। ਇਲਜ਼ਾਮ ਵੀ ਹੁੰਦੇ ਨੇ, ਇਹ ਜ਼ਰੂਰੀ ਨਹੀਂ ਹੈ ਕਿ ਇੱਕ ਬੰਦੇ ਨੇ ਬਾਹਰ ਆ ਕੇ ਰੌਲਾ ਪਾ ਦਿੱਤਾ ਹੈ ਕਿ ਮੇਰੀ ਬੀਵੀ ਨਾਲ ਇਹ ਵਕੂਆ ਹੋਇਆ ਹੈ, ਉਹ ਸੱਚ ਹੀ ਹੋਵੇ, ਉਹ ਗਲਤ ਵੀ ਹੋ ਸਕਦਾ ਵੇ। ਬਹਰਹਾਲ ਇਹ ਹੁਣ ਗੱਲ ਜਾ ਪਈ ਹੈ ਪੁਲਿਸ ਕੋਲ। ਪੁਲਿਸ ਇਹਨੂੰ ਇਨਵੈਸਟੀਗੇਟ ਕਰੇਗੀ ਕਿ ਮਾਮਲਾ ਅਸਲ ਹੈ ਕੀ, ਕਿਆ ਵਾਕਿਆ ਹੀ ਡਾਕਟਰ ਸਾਹਿਬ ਨੇ ਇਹ ਨਾਜ਼ੇਬਾ ਹਰਕਤ ਕੀਤੀ ਹੈ। ਅਗਰ ਉਹਨੇ ਕੀਤੀ ਹੈ ਤਾਂ ਉਹਨੂੰ ਯਕੀਨਨ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਅਗਰ ਨਹੀਂ ਕੀਤੀ ਤੇ ਫਿਰ ਵੀ ਉਹਦੇ ਨਾਲ ਬੜੀ ਵੱਡੀ ਜ਼ਿਆਦਤੀ ਹੈ। ਇਸ ਵਾਸਤੇ ਜਦੋਂ ਕੋਈ ਬੰਦਾ ਬਦਨਾਮ ਹੋ ਜਾਂਦਾ ਹੈ ਨਾ ਜੀ, ਉਸ ਤੋਂ ਬਾਅਦ ਉਹ ਇਲਜ਼ਾਮ ਖ਼ਤਮ ਕਰਨ ਵਾਸਤੇ ਉਹਨੂੰ ਸਦੀਆਂ ਲੰਘ ਜਾਂਦੀਆਂ ਨੇ। ਉਹ ਸਿਆਣੇ ਕਹਿੰਦੇ ਨਾ ਜੀ ਕਿ ਇੱਕ ਬੇੜੀ ਜਾ ਰਹੀ ਸੀ ਦਰਿਆ ਦੇ ਵਿੱਚ ਔਰ ਬੇੜੀ 'ਤੇ ਬਹੁਤ ਸਾਰੇ ਬੰਦੇ ਬੈਠੇ ਸਨ ਅਤੇ ਕਿਸੇ ਨੇ ਇੱਕ ਬੰਦੇ ਨੂੰ ਕਿਹਾ ਕਿ ਤੇਰੀ ਧੀ ਨੱਸ ਗਈ ਹੈ। ਉਹਨੇ ਕਿਹਾ ਕੀ ਗਈ? ਉਹਨੇ ਕਿਹਾ ਤੇਰੀ ਬੇਟੀ ਕਿਸੇ ਨਾਲ ਦੌੜ ਗਈ ਹੈ। ਖੈਰ ਉਹ ਚੁੱਪ ਕਰ ਗਿਆ। ਜਦੋਂ ਘਰ ਆਇਆ ਤਾਂ ਬੇਟੀ ਘਰ ਬੈਠੀ ਹੀ ਸੀ। ਉਹ ਬੇਟੀ ਨੇ ਕਿਹਾ ਕਿ ਬਾਬਲਾ ਤੂੰ ਚੁੱਪ ਗੱਲ ਕੀ ਹੈਗੀ? ਉਹਨੇ ਕਿਹਾ ਕਿ ਮੈਂ ਇੰਜ ਕਸ਼ਤੀ ਦੇ ਉੱਤੇ ਦਰਿਆ ਪਾਰ ਕਰ ਰਿਹਾ ਸਾਂ ਅਤੇ ਉੱਥੇ ਇੱਕ ਬੰਦੇ ਨੇ ਕਿਹਾ ਕਿ ਤੇਰੀ ਧੀ ਕਿਸੇ ਨਾਲ ਨੱਸ ਗਈ ਹੈ। ਉਹਨੇ ਕਿਹਾ ਲੇਕਿਨ ਮੈਂ ਤਾਂ ਘਰ ਬੈਠੀ ਹਾਂ। ਉਹਨੇ ਕਿਹਾ ਤੂੰ ਤਾਂ ਘਰ ਬੈਠੀ ਹੈ, ਲੇਕਿਨ ਨਾ ਉਹ ਹੁਣ ਪੂਰਾ ਹੋਣਾ ਹੈ, ਨਾ ਉਹ ਬੇੜੀ ਹੋਣੀ ਹੈ, ਨਾ ਉਹ ਬੇੜੀ ਦੇ ਉੱਤੇ ਉਹ ਸਾਰੇ ਲੋਕ ਜਿਹੜੇ ਉਦੋਂ ਇਕੱਠੇ ਸਨ ਉਹ ਇਕੱਠੇ ਹੋਣੇ ਨੇ, ਅਤੇ ਨਾ ਇਹ ਵਜ਼ਾਹਤ ਦਿੱਤੀ ਜਾ ਸਕਣੀ ਕਿ ਮੇਰੀ ਬੇਟੀ ਕਿਸੇ ਨਾਲ ਨਹੀਂ ਨੱਸੀ, ਉਹ ਤਾਂ ਘਰ ਬੈਠੀ ਹੈ। ਸੋ ਮੈਂ ਇਸ ਬਦਨਾਮੀ ਨੂੰ ਹੁਣ ਧੋ ਨਹੀਂ ਸਕਦਾ। ਬਹਰਹਾਲ ਇੰਜ ਦੇ ਇਲਜ਼ਾਮ ਵੀ ਹੁੰਦੇ ਨੇ ਅਤੇ ਸੱਚੀਆਂ ਕਹਾਣੀਆਂ ਵੀ ਹੁੰਦੀਆਂ ਨੇ। ਹੁਣ ਜਨਾਬੇ ਲਈ ਅਸੀਂ ਅੱਗੇ ਟੁਰਨੇ ਆ ਇੱਕ ਹੋਰ ਮਸਖਰੇ ਨਾਲ ਤੁਹਾਨੂੰ ਵੀ ਮੁਲਾਕਾਤ ਕਰਾਉਣਾ ਵਾ। ਉਸ ਮਸਖਰੇ ਦਾ ਨਾਂ ਹੈ ਜਨਾਬ ਪੀਰ ਲਟਕਣ ਸ਼ਾਹ। ਵੈਸੇ ਤਾਂ ਉਹਦਾ ਨਾਂ ਹੈ ਪੀਰ ਖੁਰਮ, ਲੇਕਿਨ ਪੀਰ ਲਟਕਣ ਸ਼ਾਹ ਦੇ ਨਾਂ ਤੋਂ ਉਹ ਮਸ਼ਹੂਰ ਹੈ। ਅੱਛਾ, ਇਹ ਪੀਰ ਸਾਹਿਬ ਬੜੀਆਂ ਕਰਾਮਤਾਂ ਵਿਖਾਉਂਦੇ ਨੇ। ਇੱਕ ਤਾਂ ਕਰਾਮਤ ਇਹ ਵਿਖਾਉਂਦੇ ਨੇ ਕਿ ਇਹ ਕਿਰਲੀਆਂ ਖਾ ਜਾਂਦੇ ਨੇ। ਉਸ ਤੋਂ ਬਾਅਦ ਇਹਨਾਂ ਦਾ ਇਹ ਦਾਅਵਾ ਵੀ ਕਿ ਮੈਂ ਤਾਂ ਕੋਬਰੇ ਵੀ ਖਾ ਜਾਣਾ ਵਾਂ। ਉਸ ਤੋਂ ਬਾਅਦ ਮੈਂ ਤੇਜ਼ਾਬ ਕੈਮੀਕਲ ਪੀ ਜਾਂਦਾ ਵਾਂ। ਪਹਿਲੀ ਗੱਲ ਤਾਂ ਇਹ ਵੇ ਕਿ ਅਕਲ ਦੇ ਅੰਨੇ ਨੂੰ ਕੌਣ ਸਮਝਾਵੇ ਕਿ ਛਿਪਕਲੀ ਖਾਣ ਨਾਲ ਪੀਰੀ ਸਾਬਤ ਨਹੀਂ ਹੋ ਸਕਦੀ, ਕੋਬਰਾ ਖਾ ਜਾਣ ਨਾਲ ਤੇਰੀ ਪੀਰੀ ਸਾਬਤ ਨਹੀਂ ਹੋ ਸਕਦੀ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਕੈਮੀਕਲ ਅਗਰ ਤੂੰ ਪੀ ਜਾਣਾ ਹੈ ਔਰ ਤੂੰ ਠੀਕ ਠਾਕ ਰਹਿਣਾ ਤਾਂ ਇਹਦੇ ਨਾਲ ਪੀਰੀ ਮਰੀਦੀ ਦਾ ਕੀ ਤਾਲੁਕ ਹੈਗਾ? ਅਫਸੋਸ ਇੰਜ ਦੇ ਲੋਕਾਂ 'ਤੇ ਘੱਟ ਹੁੰਦਾ ਹੈ, ਅਫਸੋਸ ਇੰਜ ਦੇ ਲੋਕਾਂ 'ਤੇ ਜ਼ਿਆਦਾ ਹੁੰਦਾ ਹੈ ਜਿਹੜੇ ਇੰਜ ਦੇ ਲੋਕਾਂ ਨੂੰ ਪੀਰ ਮੰਨੀ ਬੈਠੇ ਹੁੰਦੇ ਨੇ। ਇੰਜ ਦੀਆਂ ਹਰਕਤਾਂ ਵੇਖ ਕੇ ਉਹ ਯੂਟਿਊਬਰ ਜਿਹਾ ਇੱਕ ਹੈ ਮੌਲਵੀ ਔਰ ਲਵੀ ਉਮਰ ਦਾ ਵੇ, ਰੋਜ਼ਾਨਾ ਇੰਜ ਦੀਆਂ ਹਰਕਤਾਂ ਕਰਕੇ ਉਹ ਵਿਊਜ਼ ਇਕੱਠੇ ਕੀਤੀ ਜਾਂਦਾ ਵੇ ਅਤੇ ਸਾਡੇ ਬਹੁਤ ਸਾਰੇ ਜਾਹਿਲ ਲੋਕ ਜਿਹੜੇ ਨੇ ਜਾਂ ਸਾਦਾ ਲੋਕ ਤੁਸੀਂ ਉਹਨਾਂ ਨੂੰ ਕਹਿ ਲਿਓ, ਉਹਨੂੰ ਪੀਰ ਸਾਹਿਬ ਮੰਨੀ ਬੈਠੇ ਨੇ। ਇਹ ਤਾਂ ਜਨਾਬ ਪੀਰ ਲਟਕਣ ਸ਼ਾਹ, ਇੱਕ ਉਹਦੀ ਵੀਡੀਓ ਮੈਂ ਵੇਖੀ ਪੀਰ ਲਟਕਣ ਸ਼ਾਹ ਦੀ, ਉਹ ਕਿਸੇ ਨੂੰ ਧਮਕੀਆਂ ਦੇ ਰਿਹਾ। ਧਮਕੀਆਂ ਕਿਹਨੂੰ ਦੇ ਰਿਹਾ? ਕੋਈ ਅਜ਼ਮਤ ਨਵਾਜ਼ ਨਾਮੀ ਇੱਕ ਹੋਰ ਪੀਰ ਹੈ, ਉਹਨੂੰ ਧਮਕੀਆਂ ਦੇ ਰਿਹਾ ਕਿ ਤੂੰ ਪੇੜੇ 'ਚ ਆਸੇ ਵੱਤ ਮੈਂ ਤੈਨੂੰ ਵੇਖਸਾਂ, ਮੈਂ ਤਾਂ ਛਿਪਕਲੀਆਂ ਤਾਂ ਕੀ, ਮੈਂ ਤਾਂ ਕੋਬਰ ਹੀ ਖਾ ਜਾਣਾ ਵਗੈਰਾ ਅਜੀਬੋ ਗਰੀਬ ਕਿਸਮ ਦੀ। ਨਾਲ ਉਹਨੇ ਇਕਰਾਰ ਹਸਨ ਨੂੰ ਵੀ ਕੋਈ ਧਮਕੀ ਦੇ ਦਿੱਤੀ ਹੈ। ਸੋ ਇੰਜ ਦੀਆਂ ਉਹ ਧਮਕੀਆਂ ਦੇ ਰਹੇ ਨੇ ਪੀਰ ਸਾਹਿਬ। ਪਹਿਲੇ ਪੀਰ ਸਾਹਿਬ ਧਮਕੀਆਂ ਨਹੀਂ ਸੀ ਦਿੰਦੇ, ਪੀਰ ਸਾਹਿਬ ਤੇ ਬੜੇ ਨਿੰਮੇ ਮਿਜ਼ਾਜ ਦੇ। ਅਸੀਂ ਅਗਰ ਪੰਜਾਬ 'ਤੇ ਸਿਰਫ ਵੇਖ ਲਈਏ ਕਿ ਇਸਲਾਮ ਨੂੰ ਸੂਫੀਆਂ ਨੇ ਫੈਲਾਇਆ, ਅਤੇ ਕਿਵੇਂ ਫੈਲਾਇਆ? ਡਾਂਗਾਂ ਨਾਲ ਫੈਲਾਇਆ, ਤਲਵਾਰਾਂ ਨਾਲ ਫੈਲਾਇਆ? ਨਹੀਂ, ਬਿਲਕੁਲ ਨਹੀਂ। ਸੂਫੀਆਂ ਨੇ ਆਪਣੇ ਪਿਆਰ ਨਾਲ, ਮਿੱਠੀ ਜ਼ੁਬਾਨ ਨਾਲ ਲੋਕਾਂ 'ਚ ਇਸਲਾਮ ਫੈਲਾਇਆ, ਲੋਕਾਂ ਨੂੰ ਦੱਸਿਆ ਕਿ ਇਹ ਇਸਲਾਮ ਹੈ, ਇਹਦੇ ਨੇੜੇ ਆਓ, ਇਹੀ ਰਾਹ ਨਿਜਾਤ ਹੈ। ਸੋ ਇਹ ਲੋਕ ਪੀਰਾਂ ਨੂੰ ਬਦਨਾਮ ਕਰਨ ਵਾਲੇ ਲੋਕ ਨੇ। ਇੱਕ ਹੋਰ ਪੀਰ ਨੇ ਜਨਾਬ ਅਲੀ, ਉਹਨਾਂ ਦਾ ਨਾਂ ਹੈ ਪੀਰ ਸ਼ੁਫ। ਵੈਸੇ ਤੇ ਹਕ ਖਤੀਬ ਉਹਨਾਂ ਦਾ ਨਾਂ ਹੈ ਗਾਲਬਨ, ਲੇਕਿਨ ਸ਼ੁਫ ਦੇ ਨਾਂ ਤੋਂ ਉਹ ਮਸ਼ਹੂਰ ਨੇ।
ਸ਼ੁਭ ਸ਼ੁਭ ਦੇ ਬੜੇ ਵਾਕਿਆਤ ਤੁਸੀਂ ਸੁਣੇ ਨੇ, ਲੇਕਿਨ ਮੈਂ ਜਿਹੜਾ ਭਿਆਨਕ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਵਾਂ ਉਹ ਬੜਾ ਹੀ ਭਿਆਨਕ ਹੈ। ਇੱਕ ਬੰਦਾ ਹੈ, ਉਹਦੀ ਬੇਟੀ ਪੈਦਾ ਹੁੰਦੀ ਹੈ। ਬੇਟੀ ਪੈਦਾ ਹੁੰਦੀ ਹੈ ਤੇ ਡਾਕਟਰ ਦੱਸਦੇ ਨੇ ਕਿ ਬੱਚੀ ਦੇ ਦਿਲ ਵਿੱਚ ਸੁਰਾਖ ਹੈ। ਖੈਰ ਮਰਦਾ ਕੀ ਨਾ ਕਰਦਾ, ਉਹ ਵਿਚਾਰਾ ਉਹਦਾ ਇਲਾਜ ਸ਼ੁਰੂ ਕਰਾ ਦਿੰਦਾ ਹੈ। ਉਹਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਤੇ ਉਹ ਕਿਧਰੇ ਪੀਰ ਸ਼ੁਫ ਦੀਆਂ ਵੀਡੀਓਜ਼ ਵੇਖ ਕੇ ਮੁਤਾਸਰ ਹੁੰਦਾ ਹੈ ਕਿ ਇਹ ਪੀਰ ਸ਼ੁਫ ਜਿਹੜਾ ਨੇ ਬੜਾ ਵੱਡਾ ਕੋਈ ਮਸੀਹ ਹੈ, ਮੈਂ ਕਿਉਂ ਨਾ ਇਹਦੇ ਕੋਲ ਵੀ ਜਾਵਾਂ। ਵੈਸੇ ਵੀ ਜਿਹੜਾ ਬੰਦਾ ਮਜਬੂਰ ਹੁੰਦਾ ਉਹ ਜਗ੍ਹਾ ਜਗ੍ਹਾ ਤੇ ਟੱਕਰਾਂ ਮਾਰਦਾ ਫਿਰਦਾ ਹੁੰਦਾ ਕਿ ਅੱਲਾਹ ਤਾਲਾ ਕਿਧਰੋਂ ਮੇਰੀ ਇਹ ਮੁਸੀਬਤ ਟਾਲ ਦੇਵੇ, ਮੁਸੀਬਤ ਮੇਰੀ ਕੱਟੇ। ਖੈਰ ਜਨਾਬ ਅਲੀ, ਉਹ ਬੰਦਾ ਆਪਣੀ ਬੀਵੀ ਸਮੇਤ ਬੱਚੀ ਨੂੰ ਲੈ ਕੇ ਤੇ ਪੀਰ ਸ਼ੁਫ ਕੋਲ ਆ ਜਾਂਦਾ ਹੈ। ਪੀਰ ਸ਼ੁਫ ਸਾਹਿਬ ਜਨਾਬ ਬੱਚੀ ਨੂੰ ਚੈੱਕ ਕਰਦੇ ਨੇ। ਚੈੱਕ ਹੀ ਉਹਨਾਂ ਖੈਰ ਕਰਨਾ, ਉਹਦੇ ਤੇ ਕੋਈ ਜੋ ਉਹ ਜਾਦੂ ਟੂਣਾ ਜਾਂ ਜੋ ਵੀ ਉਹ ਕੋਈ ਕਰਦਾ ਹੈਗਾ, ਉਹ ਫੂਕੇ ਸ਼ੂਕੇ ਉਹਨੂੰ ਮਾਰਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਇਸ ਬੱਚੀ ਨੂੰ ਦਵਾਈ ਨਹੀਂ ਖਵਾਉਣੀ। ਉਹ ਫਿਰ ਪੁੱਛਦੇ ਨੇ ਕਿ ਪੀਰ ਸਾਹਿਬ ਤੁਸੀਂ ਠੀਕ ਹੈ, ਕੋਈ ਦਮ ਦੁਮ ਇਹਦੇ ਤੇ ਕਰੋ, ਲੇਕਿਨ ਅਸੀਂ ਨਾਲ ਨਾਲ ਜਿਹੜੀ ਦਵਾਈ ਹੈ ਇਹਦਾ ਇਲਾਜ ਜਿਹੜਾ ਹੈ ਉਹ ਵੀ ਜਾਰੀ ਰੱਖਣੇ। ਉਹਨੇ ਕਿਹਾ ਨਹੀਂ, ਬਿਲਕੁਲ ਨਹੀਂ, ਮੇਰਾ ਇਲਾਜ ਇੱਕ ਆਪਣਾ ਇਲਾਜ ਹੈ ਔਰ ਅਥੈਂਟਿਕ ਹੈ। ਇਹਦੇ ਨਾਲ ਤੁਸੀਂ ਅਗਰ ਤੁਸੀਂ ਉਹ ਅੰਗਰੇਜ਼ੀ ਦਵਾਈ ਖਵਾਉਣੀ ਹੈ ਤੇ ਇਹਨੂੰ ਕੋਈ ਅਸਰ ਨਹੀਂ ਹੋਣਾ, ਲਿਹਾਜ਼ਾ ਇਹਨੂੰ ਕੋਈ ਤੁਸੀਂ ਦਵਾਈ ਨਹੀਂ ਖਵਾਉਣੀ ਔਰ ਜੋ ਮੈਂ ਕਿਹਾ ਉਹਦੇ ਤੇ ਅਮਲ ਕਰੋ। ਤੇ 3 ਵਾਰੀ ਤੁਸੀਂ ਬੱਚੀ ਨੂੰ ਲੈ ਕੇ ਆਉਣਾ, ਬੱਚੀ ਠੀਕ ਹੋ ਜਾਸੀ। ਠੀਕ ਹੈ ਜੀ, ਉਹ ਘਰ ਚਲੇ ਜਾਂਦੇ ਨੇ ਔਰ ਦਵਾਈ ਖਿਲਾਣਾ ਉਹਨੂੰ ਬੱਚੀ ਨੂੰ ਛੱਡ ਦਿੰਦੇ ਨੇ। ਦੂਸਰੀ ਵਾਰ ਆਉਂਦੇ ਨੇ, ਫਿਰ ਪੀਰ ਸਾਹਿਬ ਉਹਦੇ ਤੇ ਕੋਈ ਦਮਸ਼ਮ ਕਰਦੇ ਨੇ ਜਾਂ ਜੋ ਕਿ ਉਹ ਡਰਾਮੇਬਾਜ਼ੀ ਕਰਦੇ ਨੇ, ਦਮ ਵੀ ਕੀ ਡਰਾਮੇਬਾਜ਼ੀ ਕਰਦੇ ਨੇ, ਉਹ ਫਿਰ ਵਾਪਸ ਚਲੇ ਜਾਂਦੇ ਨੇ। ਹੁਣ ਆ ਗਈ ਹੈ ਤੀਜੀ ਵਾਰ, ਜਦੋਂ ਉਹਨਾਂ ਬੱਚੀ ਨੂੰ ਲੈ ਕੇ ਆਉਣਾ ਸੀ ਉਹ ਟਾਈਮ ਆ ਗਿਆ, ਲੇਕਿਨ ਘਰ ਦੇ ਵਿੱਚ ਬੱਚੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿਉਂਕਿ ਉਹਨੂੰ ਦਵਾਈ ਨਹੀਂ ਖਵਾਈ ਜਾ ਰਹੀ ਸੀ। ਉਹਦਾ ਇਲਾਜ ਜਿਹੜਾ ਹੈ ਉਹਨਾਂ ਛੱਡ ਦਿੱਤਾ ਹੈ ਸੀ। ਬੱਚੀ ਬਿਲਕੁਲ ਜਿਹੜੀ ਹੈ ਨਾ ਉਹ ਵੈਂਟੀਲੇਟਰ 'ਤੇ ਆ ਜਾਂਦੀ ਹੈ। ਹਸਪਤਾਲ ਲੈ ਕੇ ਜਾਂਦੇ ਨੇ, ਉੱਥੇ ਵੈਂਟੀਲੇਟਰ 'ਤੇ ਉਹਨੂੰ ਰੱਖ ਦਿੱਤਾ ਜਾਂਦਾ ਬੱਚੀ ਨੂੰ। ਔਰ ਡਾਕਟਰ ਪੁੱਛਦੇ ਨੇ ਕਿ ਤੁਸੀਂ ਅੱਲਾ ਵਾਲਿਓ ਇਹਦੀ ਦਵਾਈ ਦਾ ਕੀ ਕੀਤਾ, ਤੁਸੀਂ ਦਵਾਈ ਨਹੀਂ ਖਵਾ ਰਹੇ। ਉਹਨਾਂ ਕਿਹਾ ਜੀ ਸਾਨੂੰ ਪੀਰ ਸ਼ੁਫ ਨੇ ਕਿਹਾ ਸੀ ਕਿ ਇਹਨੂੰ ਦਵਾਈ ਨਾ ਖਵਾਓ, ਮੇਰੇ ਦਮ ਨਾਲ ਬੱਚੀ ਠੀਕ ਹੋ ਜਾਏਗੀ। ਅਖੀਰ ਹੁੰਦਾ ਕੀ ਹੈ ਕਿ ਉਹ ਛੋਟੀ ਜਿਹੀ ਮਾਸੂਮ ਨੰਨੀ ਕਲੀ ਜਿਹੜੀ ਹੈ ਉਹ ਇੰਤਕਾਲ ਕਰ ਜਾਂਦੀ ਹੈ, ਉਹ ਵਫਾਤ ਪਾ ਜਾਂਦੀ ਹੈ। ਮੈਂ ਸਮਝਦਾ ਵਾਂ ਕਿ ਪੀਰ ਸਾਹਿਬ ਉਹ ਬੱਚੀ ਮਰੀ ਨਹੀਂ ਹੈ, ਉਹ ਮਰਡਰ ਹੈ, ਉਹ ਕਤਲ ਹੈ। ਉਹਦੀ ਜਨਾਬ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਥੇ ਅਗਰ ਤੁਹਾਨੂੰ ਨਾ ਵੀ ਮਿਲੀ ਨਾ ਤੇ ਇੱਕ ਅੱਲਾਹ ਤਾਲਾ ਦੀ ਅਦਾਲਤ ਵੀ ਹੈ ਵੇ, ਉੱਥੇ ਤੁਹਾਨੂੰ ਸਜ਼ਾ ਦੀ ਜ਼ਰੂਰ ਮਿਲਣੀ ਹੈ। ਲੋਕਾਂ ਵਾਸਤੇ ਪੈਗਾਮ ਇਹ ਵੇ ਕਿ ਇੰਜ ਦੇ ਲੋਕਾਂ ਤੋਂ ਆਪ ਬਚੋ। ਇਹ ਪੀਰ ਸ਼ੁਫ ਔਰ ਲਟਕਣ ਸ਼ਾਹ ਔਰ ਇੰਜ ਦੇ ਜਿਹੜੇ ਆ ਭੱਜੇ ਫਿਰਦੇ ਨਾ, ਇਹਨਾਂ ਕੋ ਤੁਸੀਂ ਆਪ ਬਚੋ। ਅੱਲਾਹ ਤਾਲਾ ਨੇ ਹਰ ਇਨਸਾਨ ਨੂੰ ਦਿਮਾਗ ਦਿੱਤਾ ਹੈ ਔਰ ਉਸ ਦਿਮਾਗ ਨੂੰ, ਉਸ ਅਕਲ ਨੂੰ ਇਸਤੇਮਾਲ ਕਰੋ। ਠੀਕ ਹੈ, ਅਗਰ ਤੁਸੀਂ ਇਸਤੇਮਾਲ ਕਰੋਗੇ ਤਾਂ ਤੁਸੀਂ ਬਚ ਜਾਓਗੇ, ਵਰਨਾ ਇੰਜ ਹੀ ਪੀਰ ਜਾਲੀ ਪੀਰਾਂ ਦੇ ਪਿੱਛੇ ਜਾਂਦੇ ਰਹੋ ਤੇ ਆਪਣਾ ਬੇੜਾ ਗਰਕ ਕਰਦੇ ਰਹੋ, ਆਪਣੀ ਦੁਨੀਆ ਵੀ ਖਰਾਬ ਕਰੋ ਤੇ ਆਪਣੀ ਆਖਰਤ ਦਾ ਵੀ ਬੇੜਾ ਗਰਕ ਕਰੋ।